पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। अस्सलाम वालेकुम जी, सत श्री अकाल, प्रणाम दोस्तों। मैं नासर किसाना, तुसीं देख रहे हो पंजाबी चैनल एक पिंड पंजाब दा। साडे नाल सरदार साहब आए आ, सरदार करमजीत सिंह राजपूत फैमिली नाल तल्लक आ जी इन्हां दा, और मिनहास गोत है इन्हां दी। इहदे नाल पाल सिंह अटवाल और उन्हां दा बेटा और उन्हां दे बड़े भाई वो भी साडे नाल आए आ। दसदे जाने जी सरदार साहब साडे नाल मौजूद ने। सतिंदर सरताज उन्हां दे मामे लगदे आ जी। ये सतिंदर सरताज हुणी इन्हां दे भाणजे आ जी। होर सुणाओ जी, किस तरह लगा तुहानूं पाकिस्तान आ के? फिर बहुत ਵਧੀਆ ਲੱਗਾ ਜੀ। ਬਾਰਡਰ ਤੇ ਜਦੋਂ ਤੋਂ ਐਂਟਰ ਹੋਏ ਆ ਇਦਾਂ ਬਾਹਾਂ ਖੁੱਲ ਗਈਆਂ ਸਾਡੇ ਲਈ। ਅੱਛਾ, ਬਾਰਡਰ ਤੇ 2 ਘੰਟੇ ਲੱਗ ਗਏ ਸਾਨੂੰ ਨਿਕਲਦਿਆਂ ਨੂੰ। ਚਾਹ ਚੁ ਪੜਾਈ ਹੈ। ਮੈਂ ਕਹਿੰਦਾ ਚਾਹ ਛੱਡ ਕੇ ਉਹ ਕਦੀ ਕਿਸੇ ਪਾਸੇ ਇੱਧਰ ਆਓ ਜੀ, ਸਾਡੇ ਕੋਲ ਚਾਹ ਪੀਓ ਜੀ, ਇੱਧਰ ਬੈਠੋ ਜੀ। ਬਹੁਤ ਵਧੀਆ ਲੱਗਾ ਜੀ। ਹਾਂਜੀ, ਬੜਾ ਪਿਆਰ ਮਿਲਿਆ ਸਾਨੂੰ ਬਾਰਡਰ ਤੇ। ਚਲੋ ਹੁਣ ਤੁਹਾਨੂੰ ਪਾਕਿਸਤਾਨ ਦੀ ਸੈਰ ਕਰਾਉਂਦੇ, ਪਾਕਿਸਤਾਨ ਦਾ ਖੂਬਸੂਰਤ ਚਿਹਰਾ ਜਿਹੜਾ ਉਹ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਮਨਵੀਰ ਸਿੰਘ ਵੀ ਮੌਜੂਦ ਨੇ ਜੀ, ਇਹਨਾਂ ਨੂੰ ਪਾਕਿਸਤਾਨ ਦਿਖਾਵਾਂਗੇ ਸਾਰਾ। ਠੀਕ ਹੈ ਸਰ, ਹਾਂਜੀ, ਜੁੜੇ ਰਹੋ ਜੀ। ਸਾਡੇ ਅੱਜ ਦੇ ਪ੍ਰਾਹੁਣੇ ਜਿਹੜੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵਿੱਚ ਆਏ ਆ, ਅਮਰੀਕਾ 'ਚ ਰਹਿਣ ਵਾਲੇ ਸਰਦਾਰ ਪਾਲ ਸਿੰਘ ਅਟਵਾਲ, ਸਰਦਾਰ ਮਨਜੀਤ ਸਿੰਘ ਅਟਵਾਲ ਔਰ ਇਹਨਾਂ ਦਾ ਸਰਦਾਰ ਪਾਲ ਸਿੰਘ ਅਟਵਾਲ, ਉਹਨਾਂ ਦਾ ਬੇਟਾ ਮਨਵੀਰ ਸਿੰਘ ਅਟਵਾਲ ਔਰ ਕਰਮਜੀਤ ਸਿੰਘ ਮਿਨਹਾਸ, ਜਿਨ੍ਹਾਂ ਦਾ ਰਾਜਪੂਤ ਬਰਾਦਰੀ ਨਾਲ ਤਲਕ ਹੈ। ਇਹ ਪਾਕਿਸਤਾਨ ਵਾਇਆ ਬਾਘਾ ਆਏ। ਆਉਣ ਵਾਲੇ ਮਹਿਮਾਨਾਂ ਦੀ ਖਾਸ ਕਿ ਪੂਰਾ ਲਾਹੌਰ ਘੁੰਮ ਕੇ ਦੇਖਣਾ ਆ, ਤੇ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ ਇੰਪੋਰੀਅਮ ਮਾਲ ਦੇ ਵਿੱਚ। ਦੱਸਦੇ ਜਾਂਦੇ ਕਿ ਨਿਸ਼ਾਤ ਗਰੁੱਪ ਵਾਲਿਆਂ ਦਾ ਇੰਪੋਰੀਅਮ ਮਾਲ, ਜਿਹੜਾ ਸ਼ਾਪਿੰਗ ਮਾਲ ਇਹਨਾਂ ਨੇ ਬਣਾਇਆ, ਅਬਦੁਲ ਹਕ ਰੋਡ, ਜੋਹਰ ਟਾਊਨ, ਕਿਊ ਬਲਾਕ, ਲਾਹੌਰ ਦੇ ਵਿੱਚ। ਇੱਕ ਖੂਬਸੂਰਤ ਮਾਲ ਜਿਸ ਨੂੰ ਦੇਖਣ ਤੋਂ ਬਾਅਦ ਐਵੇਂ ਲੱਗਦਾ ਜਿੱਦਾਂ ਕੋਈ ਯੂਰਪ ਮੁਲਕ ਦੇ ਵਿੱਚ ਆ ਗਏ ਹੁੰਦੇ ਆ। ਬਹੁਤ ਖੂਬਸੂਰਤ ਮਾਲ, ਜਿੱਥੇ ਹਰ ਚੀਜ਼ ਜਿਹੜੀ ਇੱਕ ਛੱਤ ਦੇ ਥੱਲੇ ਤੁਹਾਨੂੰ ਮਿਲਦੀ ਆ। ਇਹ ਦੱਸਦੇ ਜਾਂਦੇ ਕਿ ਇਹਦੀ ਤਾਮੀਰ 2013 ਵਿੱਚ ਸ਼ੁਰੂ ਹੋਈ ਸੀ, 2016 ਵਿੱਚ ਇਹਨੂੰ ਮੁਕੰਮਲ ਕੀਤਾ ਗਿਆ। ਫਿਰ ਇਹਦੀ ਓਪਨਿੰਗ 30 ਜੂਨ 2016 ਨੂੰ ਕੀਤੀ ਗਈ, ਤਕਰੀਬਨ ਅੱਜ ਤੋਂ 9 ਸਾਲ ਪਹਿਲੇ। ਕਿੰਨਾ ਕਲੀਨ ਕਿੰਨਾ ਆ ਦੇਖੋ ਤਾਂ, ਸਰਵਿਸ ਕਿੰਨੀ ਵਧੀਆ ਹੋਊਗੀ ਇਹਨਾਂ ਦੀ। ਇੰਪੋਰੀਅਮ ਮਾਲ ਦੀ ਲਾਗਤ ਦੀ ਗੱਲ ਕਰੀਏ ਤਾਂ 25 ਬਿਲੀਅਨ ਜਾਣੀ ਕਿ 87 ਮਿਲੀਅਨ US ਡਾਲਰ ਇਹਦੇ ਬਣਾਉਣ ਤੇ ਲੱਗੇ ਆ। ਉਸ ਤੋਂ ਬਾਅਦ ਇੱਕ ਖੂਬਸੂਰਤ ਸ਼ਾਪਿੰਗ ਮਾਲ ਜਿਹੜਾ ਲਾਹੌਰ ਵਾਲਿਆਂ ਲਈ ਇੱਕ ਇੰਟਰਟੇਨਮੈਂਟ ਦਾ ਬਾਇਸ ਵੀ ਆ, ਔਰ ਲਾਹੌਰ ਵਾਲੇ ਇੱਥੋਂ ਖਰੀਦਾਰੀ ਵੀ ਕਰਦੇ ਆ। ਓਕੇ, ਇੱਕ ਮਿੰਟ ਹੋਲਡ ਰੱਖੋ ਜਰਾ ਮਾਲ ਦੇ ਵਿੱਚ। ਲਹਿੰਦੇ ਔਰ ਚੜ੍ਹਦੇ ਪੰਜਾਬ ਦੀ ਮੁਹੱਬਤ ਤੁਸੀਂ ਇਸ ਵੀਡੀਓ ਵਿੱਚ ਬੜੀ ਚੰਗੀ ਤਰ੍ਹਾਂ ਦੇਖ ਸਕਦੇ ਆ ਕਿ ਜਦੋਂ ਪੱਗਾਂ ਵਾਲਿਆਂ ਨੂੰ ਵੇਖਿਆ ਤੇ ਜਿੰਨੇ ਵੀ ਮਾਲ ਦੇ ਵਿੱਚ ਮੁੰਡੇ, ਬੱਚੇ, ਬੜੇ ਛੋਟੇ, ਉਹ ਸਾਰੇ ਹੀ ਸਰਦਾਰਾਂ ਦੇ ਨਾਲ ਫੋਟੋ ਬਣਾਉਣ ਤੇ ਉਹਨਾਂ ਨੂੰ ਆਪਣਾ ਪਿਛੋਕੜ ਦੱਸਣ ਦੇ ਔਰ ਉਹਨਾਂ ਦਾ ਪਿਛੋਕੜ ਪੁੱਛਣ ਤੋਂ ਬਾਅਦ ਸੈਲਫੀਆਂ ਬਣਾ ਰਹੇ ਆ। ਤੇ ਇਹ ਹੁਣ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ, ਇੱਥੇ ਗਰੋਸਰੀ ਮਿਲਦੀ ਆ, ਤਕਰੀਬਨ ਹਰ ਤਰ੍ਹਾਂ ਦੀ ਸਬਜ਼ੀਆਂ ਔਰ ਖੁਸ਼ਕ ਮੇਵਾਜਾਤ, ਆਟਾ, ਜੋ ਵੀ ਘਰੇਲੂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਤੁਹਾਨੂੰ ਇੱਥੋਂ ਵੇਖਣ ਨੂੰ ਮਿਲਦੀਆਂ। ਖਜੂਰਾਂ ਆ ਜੀ, ਆਲਾ ਤੋਂ ਆਲਾ ਕਿਸਮ ਦੀ ਖਜੂਰ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ, ਔਰ ਬਹੁਤ ਹੀ ਵਧੀਆ ਅਮਲਾ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰਦੇ ਆ। ਔਰ ਸਰਦਾਰਾਂ ਨੂੰ ਵੇਖ ਕੇ ਤੇ ਤਕਰੀਬਨ ਜਿੰਨੇ ਵੀ ਲੋਕ ਇੱਥੇ ਮਾਲ ਦੇ ਵਿੱਚ ਤੁਰਦੇ ਫਿਰਦੇ ਸੀ, ਉਹ ਇਹਨਾਂ ਨਾਲ ਭੱਜ ਭੱਜ ਕੇ ਸੈਲਫੀਆਂ ਲੈ ਰਹੇ ਸੀਗੇ। ਇਹ ਹੈ ਚੜ੍ਹਦੇ ਔਰ ਲਹਿੰਦੇ ਪੰਜਾਬ ਦੀ ਮੁਹੱਬਤ। ਸਰਦਾਰ ਵੀ ਆਪਣੇ ਆਪ ਨੂੰ ਮਿਲਿਆ ਪਿਆਰ ਜਿਹੜਾ ਇਸ ਮਾਲ ਦੇ ਵਿੱਚ ਇਹਨਾਂ ਨੂੰ ਮਿਲਿਆ, ਦੇਖ ਕੇ ਬਹੁਤ ਖੁਸ਼ ਹੋਏ। ਔਰ ਜੋ ਇੱਕ ਵਹਿਮ ਬਣਿਆ ਸੀ, ਜੋ ਇੱਕ ਡਰ ਖੌਫ ਪਾਇਆ ਸੀ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਜਿਹੜੇ ਪਾਕਿਸਤਾਨ ਪਹਿਲੇ ਨਹੀਂ ਆਏ ਸੀ, ਉਹ ਇਹਨਾਂ ਦਾ ਨਿਕਲ ਗਿਆ।
मेरे अब्बा जी कहते हैं कि जरा है ना, अच्छा फोटो कटवा रही है, क्या हाल है, ठीक ठाक है? बोलो बोलो। मुझे मिलके बड़ा अच्छा लगा। मेरे अब्बा जी कहते हैं कि तू ना पग बनना कर। अच्छा टिंड करा ले, टिंड में करा ली है, ਹੁਣ ਪੱਗ ਬੰਨੀ ਤੇ ਪੱਗ ਮੈਂ ਲੈਣੀ ਕਿੱਥੋਂ? ਲਾਹੌਰੋਂ ਕਿੱਥੋਂ ਲੱਗਦੀ ਚੰਗੀ ਪੱਗ? ਪੱਗ ਉਥੋਂ ਨਨਕਾਣਾ ਸਾਹਿਬ ਤੋਂ ਲੱਗਣੀ ਹੈ। ਨਨਕਾਣਾ ਸਾਹਿਬ? ਅੱਛਾ, ਵੈਸੇ ਫੇਰਾ ਹੀ ਮਾਰ ਰਹੀ ਹੈ ਤੇ ਫਿਰ ਹਾਂ ਹਾਂ ਨਹੀਂ ਬੱਜੇ ਤੇ YouTube ਤੋਂ ਸਿੱਖ ਲਾਂਗੇ ਬਣਾਉਣਾ। ਹਾਂ ਉਹ ਸਭ ਦੇਖੋ यार कितना फोटोफॉल लग रहा है, साਡਾ बड़ा स्वैग है। ਐਡਰੈਸ ਦੇ ਦੇ ਤੈਨੂੰ ਮੇਲ ਕਰ ਦੂੰਗਾ। ਪੱਗ अच्छा, कहाँ से आप इंडिया से हैं? ਜਿਹੜੀ ਪੱਗ कैसे आपको लिख के दूँ? ਹੈ हाँ बिल्कुल। ਪੱਗ ਸਿਰ ਤੇ ਬਣ ਗਈ ਨਾ ਰਿਸਪੌਂਸਿਬਿਲਟੀ ਹੈ। हाँ ਲੈ ਇੱਥੇ ਲਿਖ ਦੇ ਆਪਣਾ ਐਡਰੈਸ, ਤੈਨੂੰ ਪੱਗ ਜਿੰਨੀ ਕਹੂੰਗਾ ਆ ਜਾਊਗੀ। ਸਾਡੇ ਪ੍ਰਾਹੁਣੇ ਨੇ, ਸਾਡੇ ਮਹਿਮਾਨ ਨੇ, ਸਾਡੇ ਦਿਲ ਤੋਂ ਵੀ ਚੰਗੇ ਲੱਗਦੇ ਨੇ। ਇਹ ਕੈਨੇਡਾ ਤੋਂ ਅਮਰੀਕਾ ਯੂਐਸਏ ਤੋਂ ਆਏ ਨੇ ਤੇ ਸਾਨੂੰ ਤਾਂ ਤੁਹਾਨੂੰ ਪਤਾ ਹੈ ਬਹੁਤ ਹੀ ਪਸੰਦ ਨੇ। ਮੈਨੂੰ ਤਾਂ ਲੱਗਦਾ ਹੈ ਦੁਨੀਆ ਦੇ ਵਿੱਚ ਉਮੀਦ ਹੈ ਤੁਸੀਂ ਮਾਈਂਡ ਨਹੀਂ ਕਰੋਗੇ ਕਿ ਦੋਨਾਂ ਦੇ ਵਿੱਚ ਦੋ ਹੀ ਕਾਮਨ, ਇੱਕ ਪਠਾਨ ਤੇ ਦੂਜੇ ਪੰਜਾਬੀ ਸਰਦਾਰ। ਅਸੀਂ ਵੀ ਪੰਜਾਬੀ, ਅਸੀਂ ਮਾਈਂਡ ਕਿਉਂ ਕਰਨਾ? ਇਸ ਲਈ ਜਿਹੜੇ ਸਾਡੇ ਜ਼ਿਆਦਾਤਰ ਦੋਸਤ ਨੇ ਨਾ ਪੂਰੀ ਦੁਨੀਆ 'ਚ, ਜਾਂ ਪਠਾਨ ਨੇ ਜਾਂ ਸਰਦਾਰ ਨੇ। ਹਾਂ। ਇੰਨੇ ਜ਼ਿਆਦਾ ਦੋਸਤ ਨੇ ਸਰਦਾਰ, ਯਕੀਨ ਕਰੋ। ਕਿਆ ਬਾਤ। ਮੇਰਾ ਤਾਂ ਦਿਲ ਕਰਦਾ ਹੈ ਕਿ ਮੈਂ ਜਾ ਕੇ ਇੰਡੀਆ ਵਾਲਾ ਜਿਹੜਾ ਸਾਈਡ ਦਾ ਪੰਜਾਬ ਹੈ ਉਹ ਜ਼ਰੂਰ ਦੇਖਾਂ, ਕੋਈ ਚੀਜ਼ ਹੋਰ ਦੇਖਾਂ ਜਾਂ ਨਾ ਦੇਖਾਂ। ਤੇ ਦੇਖੋ ਕਦੋਂ ਮੌਕਾ ਮਿਲੂ ਔਰ ਜਾਈਏ। ਸਾਡੇ ਇੰਗਲੈਂਡ ਵਿੱਚ ਕਾਫੀ ਸਾਰੇ ਦੋਸਤ ਨੇ ਜਿਹੜੇ ਸਰਦਾਰ ਨੇ ਔਰ ਬੜੇ ਕਰੀਬੀ ਤਾਲੁਕ ਨੇ। ਇਹਨਾਂ ਦੇ ਨਾਲ ਅਸੀਂ ਜਿਹੜੀਆਂ ਹੁੰਦੀਆਂ ਨੇ ਤਿਉਹਾਰ ਜਿਹੜੇ ਹੁੰਦੇ ਨੇ ਇਕੱਠੇ ਮਨਾਉਂਦੇ, ਤੇ ਇਹ ਨਹੀਂ ਹੁੰਦਾ ਕਿ ਭਾਈ ਅੱਜ ਈਦ ਹੈ ਜਾਂ ਵਿਸਾਖੀ ਹੈ ਜਾਂ ਕਿਆ ਹੈ, ਅਸੀਂ ਮਿਲਦੇ ਹਾਂ। ਕੀ ਬਾਤ। ਸਾਡੀ ਰਿਕੁਐਸਟ ਆ ਕਿ ਇਹ ਚਾਹੁੰਦੇ ਕਿ ਸਾਨੂੰ ਇੰਡੀਆ ਦਾ ਵੀਜ਼ਾ ਮਿਲ ਜਾਵੇ। ਸੋ ਇੰਡੀਆ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਨੂੰ ਵੀ ਚਾਂਸ ਦੇਣਾ ਚਾਹੀਦਾ ਕਿ ਤਾਂ ਕਿ ਚੜ੍ਹਦਾ ਪੰਜਾਬ ਵੀ ਦੇਖਣ ਹੈ ਨਾ। ਹਾਂ ਤੇ ਦੋਹਾਂ ਗਵਰਨਮੈਂਟਾਂ ਨੂੰ ਟਰਾਈ ਕਰਨੀ ਚਾਹੀਦੀ, ਆਸ ਵਿੱਚ ਹੀ ਕੰਪਰੋਮਾਈਜ਼ ਕਰ ਜਾਂਦੀ ਹਾਂ, ਤਾਂ ਕਿ ਇਹ ਵੀ ਆਪਣੇ ਪੁਰਾਣੇ ਪਿੰਡ ਦੇਖ ਸਕਣ ਜਾਂ ਉੱਦਾਂ ਵੀ ਵਿਜ਼ਿਟ ਕਰਨਾ ਕਰ ਸਕਣ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੀਆਂ ਫੈਮਲੀਆਂ ਨੇ ਸਰਦਾਰ ਸਾਹਿਬ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ, ਆਪਣੇ ਵਿਚਾਰ ਵੀ ਸਾਂਝੇ ਕੀਤੇ ਆ ਔਰ ਇਹੀ ਪੁੱਛਿਆ ਕਿ ਤੁਸੀਂ ਪਿੱਛੋਂ ਕਿਹੜੇ ਜ਼ਿਲ੍ਹੇ ਚੋਂ ਆਏ ਆ ਔਰ ਆਪਣਾ ਜ਼ਿਲ੍ਹਾ ਵੀ ਦੱਸਿਆ ਕਿ ਅਸੀਂ ਕਿਸ ਜ਼ਿਲ੍ਹੇ ਚੋਂ ਉੱਠ ਕੇ ਆਏ ਆ। ਇਹ ਹੈ ਲਹਿੰਦੇ ਔਰ ਚੜ੍ਹਦੇ ਪੰਜਾਬ ਦੀ ਮੁਹੱਬਤ। ਬੇਸ਼ੱਕ ਇਹਨਾਂ ਦਾ ਜਨਮ ਇੱਧਰ ਦਾ ਆ, ਲੇਕਿਨ ਬੜਿਆਂ ਤੋਂ ਸੁਣੀਆਂ ਹੋਈਆਂ ਗੱਲਾਂ ਉਹ ਕਦੇ ਵੀ ਨਹੀਂ ਭੁਲਾ ਸਕੇ ਔਰ ਉਸ ਮਿੱਟੀ ਨਾਲ ਮੁਹੱਬਤ ਅੱਜ ਵੀ ਕਾਇਮ ਆ। ਸਰਦਾਰ ਸਾਹਿਬ ਹੁਣਾਂ ਨੇ ਬੜੇ ਖੁਸ਼ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਔਰ ਇਹ ਵੀ ਕਿਹਾ ਕਿ ਦੋਵਾਂ ਗੌਰਮੈਂਟਾਂ ਨੂੰ ਨਰਮਾਈ ਕਰਨੀ ਚਾਹੀਦੀ ਆ ਤਾਂ ਕਿ ਇੱਧਰ ਦੇ ਲੋਕ ਉੱਧਰ ਤੇ ਉੱਧਰ ਦੇ ਲੋਕ ਇੱਧਰ ਆ ਸਕਣ। ਕਮਾਲ ਆ ਜੀ। ਕੰਨੇ ਮੌਕੇ ਸੀਗੇ? ਕੰਨੇ ਮੌਕੇ ਦਾ ਮਾਸੜੀ ਜਾ ਕੇ ਜਾਏ। ਅੱਛਾ, ਇਹਨਾਂ ਨੇ ਆਪਣੇ ਘਰ ਲਾਇਆ ਸਾਰਾ ਸਾਡਾ ਹਾਂ ਗੰਨੇ ਹਾਂ ਰੋਹ ਪੀਣ ਆਏ ਆ ਜੀ। ਅੰਗੂਰ ਨਾਲ ਇੰਪੋਰੀਅਮ ਮਾਲ ਦੇ ਵਿੱਚ ਰੋਹ, ਲਾਹੌਰੀ ਰੋਹ ਹੈ। ਬਹੁਤ ਵਧੀਆ ਕਮਾਲ ਆ ਜੀ। ਬੜਾ ਸਵਾਦ ਲੱਗਾ। ਇੰਪੋਰੀਅਮ ਮਾਲ ਦੇ ਵਿੱਚ ਰੋਹ ਵੀ ਪੀਤੀ ਔਰ ਫਿਰ ਤੁਰ ਕੇ ਵੀ ਦੇਖਿਆ ਔਰ ਇਹ ਕਿਹਾ ਕਿ ਪਾਕਿਸਤਾਨ ਦਾ ਇਹ ਪੋਜ਼ਿਟਿਵ ਰੁਖ ਜਿਹੜਾ ਉਹ ਸੋਸ਼ਲ ਮੀਡੀਆ ਤੇ ਔਰ ਮੇਨ ਸਟ੍ਰੀਮ ਮੀਡੀਆ ਤੇ ਬਹੁਤ ਘੱਟ ਦਿਖਾਇਆ ਜਾਂਦਾ ਹੈ। ਜਿੰਨੇ ਵੀ ਵਲੌਗਰਸ ਆਉਂਦੇ ਆ ਉਹ ਪਾਕਿਸਤਾਨ ਦੀ ਗਰੀਬੀ ਜਿਹੜੀ ਉਹ ਦਿਖਾਉਂਦੇ ਆ ਔਰ ਪਾਕਿਸਤਾਨ ਦਾ ਖੂਬਸੂਰਤ ਚਿਹਰਾ ਉਹ ਬਿਲਕੁਲ ਨਹੀਂ ਦਿਖਾਉਂਦੇ। ਤੇ ਇਸ ਕਰਕੇ ਸਾਡੇ ਜਿੰਨੇ ਵੀ ਆਪਣੇ ਵਲੌਗਰ ਹਜ਼ਰਾਤ ਆ ਉਹਨਾਂ ਨੂੰ ਚਾਹੀਦਾ ਕਿ ਪਾਕਿਸਤਾਨ ਦੀ ਖੂਬਸੂਰਤੀ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਉਣ। ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਹਵੇਲੀ ਰੈਸਟੋਰੈਂਟ ਤੇ, ਜਿੱਥੇ ਗਾਣ ਵਜਾਉਣ ਵਾਲਾ ਵੀ ਸਿਸਟਮ ਚੱਲ ਰਿਹਾ ਆ। ਤੁਸੀਂ ਸੁਣ ਰਹੇ ਹੋ ਹਲਕੀ ਹਲਕੀ ਮੂਸੀਕੀ ਤੇ ਗਾਣੇ ਗਾ ਰਹੇ ਆ ਔਰ ਜਿੰਨੇ ਵੀ ਚੜ੍ਹਦੇ ਪੰਜਾਬ ਤੋਂ ਮਹਿਮਾਨ ਆਉਂਦੇ ਆ ਉਹਨਾਂ ਦੀ ਖਾਹਿਸ਼ ਹੁੰਦੀ ਹੈ ਕਿ ਅਸੀਂ ਹਵੇਲੀ ਰੈਸਟੋਰੈਂਟ ਤੇ ਵੀ ਜਾ ਕੇ ਡਿਨਰ ਜ਼ਰੂਰ ਕਰੀਏ। ਤੇ ਅਸੀਂ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ। ਨਜ਼ਾਰਾ ਦੇਖ ਸਕਦੇ ਹੋ ਉੱਪਰੋਂ ਹਰ ਤਰ੍ਹਾਂ ਦਾ, ਦੂਰ ਦੂਰ ਤੱਕ ਲਾਹੌਰ ਦਾ ਜਿਹੜਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਬਾਦਸ਼ਾਹੀ ਮਸਜਿਦ ਵੀ ਆ ਸਾਈਡ ਤੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਮੀਨਾਰੇ ਪਾਕਿਸਤਾਨ ਵੀ ਤੁਹਾਨੂੰ ਇੱਥੋਂ ਨਜ਼ਰ ਆ ਰਿਹਾ ਜੀ। ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਔਰ ਪਾਕਿਸਤਾਨ ਦਾ ਖੂਬਸੂਰਤ ਚਿਹਰਾ ਤੁਸੀਂ ਸਾਡੇ ਵਲੌਗ ਰਾਹੀਂ ਦੇਖ ਸਕਦੇ ਹੋ। ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤੇ ਇਹਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ। ਔਰ ਅਸੀਂ ਇੱਕ ਵਾਰੀ ਫਿਰ ਆਪਣੀ ਵੀਡੀਓ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਜਿੰਨੇ ਵੀ ਲੋਕ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਨੇ ਉਹ ਪਾਕਿਸਤਾਨ ਦਾ ਖੂਬਸੂਰਤ ਚਿਹਰਾ ਜ਼ਰੂਰ ਦਿਖਾਣ, ਕਿਉਂਕਿ ਚੜ੍ਹਦੇ ਪੰਜਾਬ ਨੂੰ ਪਾਕਿਸਤਾਨ ਦਾ ਇੱਕ ਹੋਰ ਨਕਸ਼ਾ ਦਿਖਾਇਆ ਜਾਂਦਾ ਆ ਜਿਹੜਾ ਹੈ ਨਹੀਂ। ਜਿਹੜੇ ਇੱਥੇ ਲੋਕ ਆਉਂਦੇ ਆ ਉਹ ਇਸ ਚੀਜ਼ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਕਿ ਸਾਨੂੰ ਤਾਂ ਇਹ ਚੀਜ਼ਾਂ ਦੱਸੀਆਂ ਹੀ ਨਹੀਂ ਸੀਗੀਆਂ, ਸਾਨੂੰ ਤਾਂ ਇਹ ਚੀਜ਼ਾਂ ਦਿਖਾਈਆਂ ਹੀ ਹੈ ਨਹੀਂ। ਲੇਕਿਨ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਅਸੀਂ ਪਾਕਿਸਤਾਨ ਦਾ ਖੂਬਸੂਰਤ ਚਿਹਰਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਲੈ ਕੇ ਆਈਏ ਔਰ ਉਹ ਖੌਫ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਆ ਉਹਨਾਂ ਨੂੰ ਖਤਮ ਕਰੀਏ। ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਵਿੱਚ। ਇਜਾਜ਼ਤ ਦਿਓ ਜੀ, ਰੱਬ ਰਾਖਾ।